मार के थे फिर अग ला गए, सारे जियां नूं मार गए। दादी दादा 4 भैणां, जन्म पाकिस्तान फरोज के। ਉਹ ਜੀ ਸਨ ਕੋ 8 ਲਾ ਲਓ 10 ਲਾ ਲਓ ਇੰਨੇ ਕੋ ਜੀ ਸਨ। ਪਹਿਲੋਂ ਉਹਨਾਂ ਨੂੰ ਮਾਰਿਆ, ਫਿਰ ਉਹਨਾਂ ਇਕੱਠਿਆਂ ਕਰਕੇ ਉੱਤੇ ਅੱਗ ਲਾ ਦਿੱਤੀ ਉਹਨੇ। ਉਹ ਸਿੱਖ ਵੀ ਸਾੜਦੇ ਹੁੰਦੇ ਹਨ, ਉਹਨਾਂ ਆਖਿਆ ਉਹ ਵੀ ਸਾੜ ਦਿੱਤੇ, ਅਸੀਂ ਵੀ ਸਾੜ ਛੱਡਨੇ ਆ। ਜਥਾ ਤੇ ਆਇਆ ਇਹਨਾਂ ਜਾ ਕੇ ਲਾ ਮਚਾਤੀ, ਉਹਨੂੰ ਅੱਗ ਡਾਤੀ ਕੋਲ ਨੂੰ। ਕੋਈ ਕਿਸੇ ਨੂੰ ਵਿੱਚ ਸੁੱਟੇ, ਕੋਈ ਕਿਸੇ ਨੂੰ ਸੁੱਟੇ, ਕੁੜੀਆਂ ਨੂੰ ਵਿੱਚ ਵਿਚਾਰੀਆਂ ਨੂੰ ਵਿੱਚ ਹੀ ਸੁੱਟਦੇ ਰਹੇ ਨੇ। ਜਿਹੜੀਆਂ ਹਨ ਨਾ ਬੀਬੀਆਂ ਖੱਤਰੀਆਂ ਦੀਆਂ ਤੇ ਸਿੱਖਾਂ ਦੀਆਂ, ਉਹ ਮਕਈ ਬਣਾ ਕੇ ਨਾ, ਮਕਈ ਬਣਾ ਕੇ ਤੇ ਏਡੇ ਏਡੇ ਜਿਹੜੀਆਂ ਗੁੜ ਦੀਆਂ ਰੋੜੀਆਂ ਨੇ ਬਣਾਈ ਦੀਆਂ, ਏਡੀਆਂ ਦੀਆਂ ਮਕਈ ਬਣਾ ਕੇ ਤੇ ਗੁੜ ਕਾੜ ਕੇ ਵਿੱਚ ਪਾ ਕੇ ਉਹ ਪਿੰਨੀਆਂ ਬਣਾਉਣੀਆਂ। ਦੇ ਮਾਈ ਖੰਨ ਤੇਰਾ ਪੁੱਤਰ ਚੰਨ, ਦੇ ਮਾਈ ਢੱਕਾ ਤੇਰਾ ਪੁੱਤਰ ਤਰਕੜਾ, ਦੇ ਮਾਈ ਰੁਪਈਆ। ਇਸੇ ਤਰ੍ਹਾਂ ਨਾਲ ਲੋਹੀ ਮੰਗਦੇ ਹੁੰਦੇ ਹਨ। ਆਹੋ तो मकई बड़ी वड्डी। अस्सलाम वालेकुम दोस्तों साथियों, मैं औरंगजेब बेग अपनी एक नई वीडियो ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਔਰ ਅੱਜ ਦੀ ਵੀਡੀਓ ਬਹੁਤ ਹੀ ਦਰਦਨਾਕ ਹੈ। 1947 ਦੀ ਵੰਡ ਦੇ ਦੌਰਾਨ ਇੱਕ ਐਸਾ ਦਿਲਖਰਾਸ਼ ਵਾਕਿਆ ਪੇਸ਼ ਆਇਆ ਜਿਹਦੇ ਵਿੱਚ ਇੱਕ ਪੂਰਾ ਖਾਨਦਾਨ ਜਿਹੜਾ ਨਾ ਜੱਥੇ ਨੇ ਉਹ ਮਾਰ ਕੇ ਤੇ ਸਾੜ ਦਿੱਤਾ। ਇਹ ਸਿੱਖ ਸਰਦਾਰਾਂ ਦਾ ਖਾਨਦਾਨ ਸੀ ਜਿਹੜਾ ਕਿ ਇੱਕ ਆਪਣੇ ਖੂਹ ਤੇ ਮੌਜੂਦ ਸੀ। ਪਿੰਡ ਚੋਂ ਨੱਸ ਕੇ ਆਪਣੇ ਖੂਹ ਦੇ ਇੱਥੇ ਮੌਜੂਦ ਸਨ ਤੇ ਖੂਹ ਹੈਗਾ ਦੁਬਰਜੀ ਵਾਲਾ ਖੂਹ, ਉਹਨੂੰ ਕਿਹਾ ਜਾਂਦਾ ਸੀ ਦੁਬਰਜੀ ਵਾਲਾ ਖੂਹ। ਤੇ ਇਹ ਪਿੰਡ ਹੈਗਾ ਸੀ ਫਿਰੋਜ਼ ਕੇ ਨਾਗਰਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਉੱਥੇ ਜਾ ਕੇ ਤੁਹਾਨੂੰ ਖੂਹ ਵੀ ਬਹਾਲਨੇ ਆ, ਉਸ ਪਿੰਡ ਦੇ ਜਿਹੜੇ ਰਹਾਇਸ਼ੀ ਨੇ ਉਹਨਾਂ ਨਾਲ ਗੁਫ਼ਤਗੂ ਵੀ ਕਰਨੇ ਆ ਔਰ ਦੇਖਨੇ ਆ ਕਿ ਉਹ ਕੀ ਇਸ ਵਾਕਿਆ ਦੇ ਬਾਰੇ 'ਚ ਦੱਸਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਇਹ ਪਹਿਲੇ ਝਲਕੀਆਂ ਦੇ ਵਿੱਚ ਦੇਖ ਚੁੱਕੇ ਹੋ ਕਿ ਜਿਹੜੀ ਖਾਤੂਨ ਨੇ, ਸਾਡੇ ਬਜ਼ੁਰਗ ਅੰਮਾ ਜੀ ਨੇ ਇੰਡੀਆ ਦੇ ਵਿੱਚ ਮੌਜੂਦ ਨੇ, ਉਹਨਾਂ ਦਾ ਤਾਲੁਕ ਇਸ ਪਿੰਡ ਨਾਲ ਸੀ, ਇਹ ਜਿਹੜਾ ਫਿਰੋਜ਼ ਕੇ ਨਾਗਰਾ ਹੈ। ਤੇ ਉਹਨਾਂ ਵੀ ਇਸ ਵਾਕਿਏ ਦਾ ਜ਼ਿਕਰ ਕੀਤਾ ਹੈ ਕਿਉਂਕਿ ਉਹ ਆਪਣੀ ਅੰਮੀ ਦੇ ਨਾਲ ਕੁਮਾਰ ਦੇ ਵਿੱਚ ਲੁਕੀਆਂ ਸਨ ਤੇ ਉਹ ਜੱਥੇ ਕੋਲੋਂ ਬਚ ਗਈਆਂ। ਤੇ ਇਹ ਉਹ ਖਾਤੂਨ ਸਨ ਜਿਨ੍ਹਾਂ ਨੇ ਵਾਕਿਆ ਦਾ ਜ਼ਿਕਰ ਕੀਤਾ। ਔਰ ਫਿਰ ਮੈਂ ਇਸ ਪਿੰਡ ਦੇ ਵਿੱਚ ਗਿਆ, ਉਸ ਬਜ਼ੁਰਗਾਂ ਨਾਲ ਵੀ ਗੱਲਾਂ ਕੀਤੀਆਂ, ਸਾਰੀਆਂ ਤੁਹਾਡੀ ਖਿਦਮਤ 'ਚ ਪੇਸ਼ ਕੀਤੀਆਂ ਜਾ ਰਹੀਆਂ ਨੇ। ਚਾਚਾ ਜੀ ਕੀ ਨਾਂ ਤੁਹਾਡਾ? नमस्ते। ਤੇ ਵਾਲਦ ਸਾਹਿਬ ਦਾ ਨਾਂ? अल्लाह रखा। ਤੇ ਕਿਹੜਾ ਪਿੰਡ ਹੈ ਆਪਣਾ? फरोज के नागरे ਤੇ ਇਹ ਇੱਥੇ ਨਾਗਰਿਆਂ ਦੇ ਕਿੰਨੇ ਕੁ ਪਿੰਡ ਨੇ ਇਸ ਇਲਾਕੇ 'ਚ? 12 पिंड। ਅੱਛਾ, ਤੇ ਕਿਹੜਾ ਕਿਹੜਾ ਪਿੰਡ ਦੁਆਲੇ ਦੇ? दुआले सुहावी लगी आदम के रोपियाँ, राणा मल्ला ते मुख्ता इधर नु। ਤੇ ਇਹ ਪਿੰਡ ਕਿੰਨਾ ਕੁ ਪੁਰਾਣਾ ਹੈਗਾ? आ पिंड ਹਾਂਜੀ। ये साढ़े जम्मू तो भी किस तरह, साढ़े प्यो दादे तो भी किस तरह है जम्मू तो। ये खतरियां लोगों को पता सी ਜਾਂ ਹੁਣ ਵਡੇਰੇ ਬਣ ਗਿਆ। ਅਸੀਂ ਜੋ ਜੰਮੇ ਇਸੇ ਤਰ੍ਹਾਂ ਪਿੰਡ ਵੇਂਦੇ ਰਹੇ ਹਾਂ, ਪੁਰਾਣੇ ਜ਼ਮਾਨੇ ਦਾ ਪਿੰਡ। ਤੇ ਇੱਥੇ ਕੋਈ ਸਿੱਖਾਂ ਦੇ ਕਿੰਨੇ ਕੁ ਘਰ ਹੁੰਦੇ ਸਨ ਤੇ ਖੱਤਰੀਆਂ ਦੇ ਕੀ ਦੱਸਦੇ ਨੇ? ਖੱਤਰੀਆਂ ਦਾ ਘਰ ਕੋਈ ਹੋਣਾ ਹੀ 40-50 ਸਿੱਖਾਂ ਸਣੇ, 100-50 ਹੋਣਾ ਹੀ। ਵਾਹਵਾ ਘਰ ਸਨ ਚੋਖੇ, ਕਿ ਪਿੰਡ ਦੇ ਚੋਖੇ ਮਾਲਕ ਸਨ ਉਹ। ਤੇ ਹਿਸਾਬ ਨਾਲ ਸਾਰੇ ਪਿੰਡ ਦੇ ਮਾਲਕ ਹੀ ਖੱਤਰੀ ਤੇ ਸਿੱਖ ਸਨ। ਮੁਸਲਮਾਨਾਂ ਦਾ ਚੌਥਾ ਹਿੱਸਾ ਸੀ ਵਿੱਚ। ਤੇ ਇਹ ਪਿੰਡ ਜਿਹੜਾ ਸਾਵੀ ਹੈਗਾ ਫਿਰੋਜ਼ ਕੇ ਨਾਗਰਾ, ਇਹਦੇ ਕਿੰਨੇ ਕੁ ਖੂਹ ਹੈਗੇ ਸਨ ਇਸ ਪਿੰਡ ਦੇ? ਖੂਹ ਹੈ ਸਾਡੇ ਕੋਲ 60 ਕੁ ਲਾ ਲਾ, ਬੜੇ ਖੂਹ ਸਨ ਮੇਰੇ ਭਾਈ। ਤੇ ਇਹ ਜਿਹੜਾ ਦਬੁਰਜੀ ਵਾਲਾ ਖੂਹ ਹੈ ਹਾਂ, ਇਹ ਕਿਹਦਾ ਸੀ ਤੇ ਇੱਥੋਂ ਕੌਣ ਕੌਣ ਪਾਣੀ ਲਾਉਂਦਾ ਹੁੰਦਾ ਸੀ? ਇੱਥੇ ਤਾਜੇ ਕੇ ਹੁੰਦੇ ਹਨ, ਜੰਗਲੀ ਸਨ, ਉਹ ਵੀ ਲਾਉਂਦੇ ਹਨ। ਬੂਟਾ ਸੀ ਇੱਕ, ਉਹ ਵੀ ਲਾਉਂਦਾ ਸੀ। ਇੱਕ ਹਰਾ ਸੀ, ਉਹ ਵੀ ਲਾਉਂਦੇ ਹਨ। ਸੈਨ ਵਾਲੀ ਸਨ, ਉਹ ਵੀ ਲਾਉਂਦੇ ਹਨ। ਇਹ 4 ਧਿਰਾਂ ਨੇ ਇੱਥੇ। ਤੇ ਇਹ ਜੰਗਲੀਆਂ ਦਾ ਖੂਹ ਵੱਖਰਾ ਹੀ ਸੀ। ਤੇ ਉਂਝ ਇਹਨਾਂ ਦੀ ਦਵਾਈ ਆ ਸੀ ਦੁਆਲੇ ਪਿੰਡ 'ਚ ਵੀ। ਤੇ ਜੀ ਚੋਖੇ ਸਨ ਤੇ ਪਿਆਲੀ ਥੋੜੀ ਸੀ। ਹੁਣ ਚੌਧਰ ਕੀਤੀ ਇਹਨਾਂ ਨੇ ਜੰਗਲੀਆਂ ਨੇ, ਸਿੱਖਾਂ ਦੇ ਵੇਲੇ ਵੀ ਧੋਣੇ ਬਾਅਦ 'ਚ ਵੀ। ਹਾਂ, ਅੱਛਾ। ਤੇ ਜਿਹੜਾ ਤੁਸੀਂ ਉਹ ਦੱਸ ਦਿਓ ਕਿ ਇੱਥੇ ਇੱਕ ਹੋਰ ਖੂਹ ਹੁੰਦਾ ਸੀ ਪਿੰਡ ਦੇ ਕੋਲ, ਜਿਹੜਾ ਕਾਲਾ ਇੰਜਨ ਲਾਇਆ, ਉਹ ਕਿਹਦਾ ਸੀ ਤੇ ਕੀ ਦੱਸੋ ਸਾਰਾ ਸਟੋਰੀ। ਉਹ ਸੀ ਗੇਲ ਸਿੰਘ ਹੁੰਦਾ ਸੀ, ਜੱਟ ਉਹਦੇ ਸੀ। ਤੇ ਉਹਨੇ ਲਾਇਆ ਸੀ ਇੰਜਨ। ਤੇ ਉਹ ਸਿਆਲਕੋਟ ਜਾਂਦਾ ਹੁੰਦਾ ਸੀ, ਮੋਟਰਸਾਈਕਲ ਵੀ ਉਹਨੇ ਉਦੋਂ ਹੀ ਲਿਆ ਸੀ। ਤੇ ਉਹਨੇ ਇੰਜਨ ਲਾਇਆ ਸੀ। ਤੇ ਫਿਰ ਕੋਈ ਅਜੇ ਹੌਦੀ ਨਹੀਂ ਬਣਾਈ। ਫਿਰ ਬਾਅਦ 'ਚ ਉਹਨਾਂ ਥੱਲੇ ਕੜਾਹ ਧਰ ਕੇ ਇੰਜਨ ਚਲਾਉਂਦਾ ਹੁੰਦਾ ਸੀ, ਪਿਆਲੀ ਕੋ 6 ਮਹੀਨੇ। ਮੁੜ ਕੇ ਉਹ ਚਰਨ ਪਾਕਿਸਤਾਨ ਤੇ ਹਿੰਦੁਸਤਾਨ ਬਣਦਾ, ਫਿਰ ਉਹ ਤੁਰ ਗਿਆ। ਫਿਰ ਟੁਰ ਗਿਆ? ਹਾਂ। ਅੱਛਾ। ਤੇ ਹੁਣ ਮੈਨੂੰ ਥੋੜਾ ਜਿਹਾ ਦੱਸੋ ਕਿ ਇਹ
ਇੱਕ ਇੱਥੇ ਜਦੋਂ ਵੰਡ ਹੋਈ ਏ ਹਾਂ ਤੇ ਕੋਈ ਤੁਹਾਨੂੰ ਛੋਟੀ ਮੋਟੀ ਹੋਸ਼ ਹੈਗੀ ਏ ਕਿੰਨੀ ਕੁ ਹੋਣੇ ਹੋ ਕਿ ਖੇਡਦੇ ਖੁੱਡ ਤੁਸੀਂ? ਆਹੋ ਤੇਰਾ 4-5 ਸਾਲਾਂ ਦੇ ਬਾਬਾ ਸੀ ਐਵੇਂ ਜਿਹੜੇ ਹਨ ਪਿੰਡ ਦੇ ਦੁਕਾਨਦਾਰ ਜੀਵਾ ਭਾਈ ਹੁੰਦਾ ਸੀ ਇੱਕ ਹੋਰ ਸੀ ਉਹ ਇਹਨਾਂ ਦਾ ਨਾ ਪੁਰਾਣੇ ਚਾਹੇ ਤੁਹਾਨੂੰ ਦੱਸਿਆ ਵੀ ਕਿਸੇ ਦਾ ਨਾਂ ਯਾਦ ਸੀ ਬਚਪਨ 'ਚ ਕੀ ਇਹਦਾ ਕੋਈ ਖਿਆਲ ਨਹੀਂ ਸੀ ਹੁੰਦਾ ਤੇ ਹੋਰ ਗੱਲ ਇਹ ਸਾਰੇ ਤੇ ਇਹ ਖੱਤਰੀ ਜਿਹੜੇ ਨੇ ਸੂਤ ਤੇ ਪੈਸੇ ਦਿੰਦੇ ਹੁੰਦੇ ਸਨ? ਦੇ ਦਿੰਦੇ ਹਨ ਬਿਲਕੁਲ ਉਠਣ ਨਹੀਂ ਦਿੰਦੇ ਮੁਸਲਮਾਨਾਂ ਨੂੰ। ਅੱਛਾ ਹਾਂ ਫਿਰ ਤੂੰ ਵਿਆਹ ਰੰਭਿਆ ਤੇ ਸ਼ਾਹ ਜੀ ਕੋਲ ਪੈਸੇ ਚਾਹੀਦੇ ਨੇ ਭਾਈ ਲੈਣ ਜਿੰਨੇ ਮਰਜ਼ੀ ਆ। ਉਹਨੇ ਲੈਣੇ 100 ਲੈਣਾ 150 ਲੈਣਾ ਉਦੋਂ 100 ਰੂਟ ਸੀ 200 ਚ ਵਿਆਹ ਵੀ ਹੋ ਜਾਂਦਾ ਸੀ ਉਦੋਂ ਸਸਤੇ ਜ਼ਮਾਨੇ ਬਿਲਕੁਲ ਗਰੀਬੀ ਦੇ ਤੋ ਲੈ ਆਉਣਾ ਉਹਨਾਂ ਕੋਲ ਗਰੀਬਾਂ ਕੋਲ ਨਾ 100 200 ਬਣਨਾ ਨਾ ਲੈਣਾ ਉਹ ਦੇ ਦਿਆ ਲੈਣਾ ਸੂਦ ਨੂੰ ਸੂਦ ਉਹ ਚੋਖਾ ਹੀ ਬਣ ਜਾਣਾ। ਅੱਛਾ ਤੇ ਥੋੜਾ ਜਿਹਾ ਦੱਸੋ ਕਿ ਜਦੋਂ ਵੰਡ ਹੋਈ ਏ ਤੇ ਪਤਾ ਲੱਗਾ ਜਿਨ੍ਹਾਂ ਨੇ ਸੂਤ ਤੇ ਪੈਸੇ ਲਏ ਸਨ ਤੇ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਦੇਣੇ ਨਹੀਂ ਪੈਣੇ ਤੇ ਖੱਤੀ ਤੇ ਟੁਰ ਚੱਲਣ ਤੇ ਖੁਸ਼ ਹੋਏ ਵਾਹ ਬੱਲੇ ਬੱਲੇ ਉਹ ਤੇ ਫਿਰ ਰਾਜੀ ਹੋ ਗਏ ਕਿ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ ਉਹ ਤੇ ਮਿਲ ਕੇ ਰਾਜੀ ਹੋ ਗਏ ਰਵੇ ਹੁਣ ਤੇ ਗਿਆ ਨਹੀਂ ਨਾ ਉਹਦੇ ਬਾਅਦ ਤੇ ਦੱਸਣਾ ਇੱਕ ਦੂਜੇ ਨੂੰ ਮਾਰਿਆ ਸੁੱਟਿਆ ਵੀ ਆਣੇ ਉਧਰ ਜਿਹੜੇ ਮੁਸਲਮਾਨ ਉਧਰੋਂ ਆਏ ਨਾ ਉਹ ਵੀ ਦੱਸਦੇ ਨੇ ਵੀ ਬੜਾ ਸਾਨੂੰ ਵਿੱਚ ਮਾਰਿਆ ਇਹਨਾਂ ਸਿੱਖਾਂ ਨੇ ਤੇ ਇੱਧਰ ਜਿਹੜੇ ਜਾਂਦੇ ਨੇ ਉਹਨਾਂ ਵੀ ਕਈਆਂ ਸਾਈਂ ਮਾਰਿਆ ਕਾਬੂ ਉਦੋਂ ਬਈ ਪੁੱਛ ਕੇ ਕੋਨੇ ਸੀ। ਉਹ ਜਿਹੜਾ ਵਾਕਿਆ ਹੋਇਆ ਸੀ ਉਹ ਟੱਬਰ ਸਾਰ ਛੜਾ ਇੱਥੇ ਖੂਹ ਦੇ ਲਾਗੇ ਜਾ ਕੇ ਜਿਨ੍ਹਾਂ ਦਾ ਉਹੀ ਸਿੱਖਾਂ ਦਾ ਕੁੜੀਆਂ ਮੁੰਡੇ ਤੇ ਉਹ ਕੀ ਉਸ ਤੋਂ ਬਾਅਦ ਫਿਰ ਕੋਈ ਹੈ ਇਸ ਬਾਰੇ ਕੀ ਦੱਸਦੇ ਨੇ ਵੱਡੇ? ਤੇ ਉਦੋਂ ਦੇ ਹੋਇਆ ਵੀ ਜੱਸਾ ਆਇਆ ਇੱਧਰੋਂ ਪਿੰਡੋਂ ਮਾਨ ਭੁੱਲ ਗਿਆ ਡੱਲੇ ਗਿਆ ਜੱਸਾ ਆਇਆ ਉਹ ਜਿਹੜਾ ਬੰਦਾ ਅੱਗੇ ਰਾਜ ਮਿਲੇ ਉਹਨੂੰ ਮਾਰਸ਼ਣ ਜਿਹੜਾ ਸਿੱਖ ਲੰਬੇ ਰਾਜ ਉਹਨੂੰ ਮਾਰੇ ਜਾਣ ਤੇ ਅੱਗੇ ਫਿਰ ਆਣ ਕੇ ਨਾ ਤੇ ਇੱਥੇ ਸਾਡੇ ਪਿੰਡ ਆਣ ਕੇ ਦੋਨਾਂ ਦਾ ਡੱਕਾ ਲਾਇਆ ਫਿਰ ਪਿਛਾਂ ਤੁਰ ਜਾਓ ਪਰਤ ਜਾਓ ਇੱਥੇ ਆਣ ਕੇ ਵੀ ਉਹ ਕਈ ਇੰਜ ਨੂੰ ਤੁਰੇ ਗਏ ਇੰਜ ਨੂੰ ਕੋਈ ਇੱਥੇ ਵੀ ਕੋਈ ਫਨਾਫ ਨੂੰ ਕਰ ਗਏ ਉਹ ਫਿਰ ਬਾਬਾ ਫਿਰ ਉਹ ਦਿਨ ਲੰਘੇ ਬਾਅਦ 'ਚ ਫਿਰ ਇੱਕ ਮੌਕਿਆ ਬਣਿਆ ਉਹ ਫਿਰ ਸਿੱਖਾਂ ਨੇ ਆਣ ਕਰਨ ਨਾਲ ਜਰਨ ਨਾਲ ਉਹ ਇੱਥੇ ਗੱਡੀ ਲੈ ਕੇ ਆਏ ਅਸਲੇ ਦੀ ਭਰ ਕੇ ਨਾਲੇ 3-4 ਬੰਦੇ ਸਨ ਉਹਨਾਂ ਆਣ ਕੇ ਫਿਰ ਗੋਲੀ ਚਲਾਈ ਮੁਖਤੇ ਦੇ ਕੋਲ ਖਲੋ ਗਏ ਉਹ ਜੀ ਮਰੇ। ਫਿਰ ਸਾਡੇ ਪਿੰਡੋਂ ਇੱਕ ਮੁੰਡਾ ਉੱਠਿਆ ਗੁਲਾਮ ਮੁਹੰਮਦ ਉਹਦੇ ਨਾਂ ਸੀ ਉਹ ਫਿਰ ਲੰਬਿਆਂ ਪੈ ਕੇ ਜਾ ਕੇ ਫਿਰ ਉਹਨਾਂ ਨੂੰ ਫੈਰ ਮਾਰੇ ਉਹ ਫਿਰ ਉੱਥੇ ਹੀ ਮਰੇ ਤੇ ਉੱਥੇ ਹੀ ਫਿਰ ਧਰੂ ਤਰਾ ਕੇ ਪਿੰਡ ਲਿਆਂਦੇ ਲੋਕਾਂ ਨੇ। ਤੇ ਇਹ ਜਿਹੜਾ ਸਾੜਿਆ ਸੀ ਉਹਨਾਂ ਨੇ ਕੋਈ ਇੱਕ ਖਾਨਦਾਨ ਨੂੰ ਉਹ ਕੌਣ ਸਨ? ਉਹ ਵੀ ਡੱਲੇ ਕੇ ਆਏ ਸਨ ਮੇਰਾ ਖਿਆਲ ਉਹਨਾਂ ਹੀ ਸਾੜਿਆ ਸੀ। ਕਿੰਨੇ ਕੁ ਚੀਜ਼ ਸਾੜ ਗਏ ਸਨ? ਪਿੰਡ ਨੇ ਸੁਣਿਆ ਸੀ 8-10 ਮਾਰ ਗਏ ਸਾੜ ਗਏ ਮਾਰਿਆ ਸੁਣਿਆ ਸੀ ਸੜੇ ਦੇ ਬਾਅਦ 'ਚ ਉਹਨਾਂ ਬਾਅਦ 'ਚ ਸਾੜੇ ਨੇ ਗਏ ਉਹ ਜੀ ਸਨ ਕੋ 8 ਲਾ ਲਓ 10 ਲਾ ਲਓ ਇੰਨੇ ਕੁ ਜੀ ਸਨ ਪਹਿਲਾਂ ਉਹਨਾਂ ਨੂੰ ਮਾਰਿਆ ਫਿਰ ਉਹਨਾਂ ਇਕੱਠਿਆਂ ਕਰਕੇ ਉੱਤੇ ਅੱਗ ਲਾ ਦਿੱਤੀ ਉਹਨੇ। ਉਹ ਸਿੱਖ ਵੀ ਸਾੜਦੇ ਹੁੰਦੇ ਹਨ ਉਹਨਾਂ ਆਖਿਆ ਉਹ ਵੀ ਸਾੜ ਦਿੱਤੇ ਅਸੀਂ ਵੀ ਸਾੜ ਛੱਡਨੇ ਆਹ ਗੱਲ ਸੀ। ਤੇ ਫਿਰ ਜੇ ਇੱਥੋਂ ਜਿਹੜੇ ਗਏ ਨੇ ਜਦੋਂ ਲੋਕੀ ਨੇ ਤੇ ਕਿੱਧਰ ਨੂੰ ਗਏ ਨੇ ਇੱਥੋਂ ਜਿਹੜੇ ਮਹਾਜਰ ਨੇ ਜਿਹੜੇ ਇੱਥੋਂ ਗਏ ਨੇ? ਉਹ ਭਰਾ ਜਿਹਨੂੰ ਬਾਰਡਰ ਨੂੰ ਜਾਣਾ ਉਹਨਾਂ ਵਿਚਾਰੇ ਕਿੱਧਰ ਜਾਣਾ ਹੋਰ ਰਸ਼ਾਡੇ ਬੜਿਆਣੇ ਨੂੰ? ਆਹੋ ਸ਼ਹਿਰੇ ਬੜਿਆਣੇ ਨੂੰ। ਅੱਛਾ ਇਸੇ ਤਰ੍ਹਾਂ ਕੋਈ ਵਿੱਚੋਂ ਦੀ ਤੁਰਦੇ ਉਦੋਂ ਗੱਡੀਆਂ ਲਾ ਰਹੀਆਂ ਤੇ ਅੱਜ ਤਾਂ ਤੁਰਦੇ ਹੀ ਲੋਕ ਗਏ ਨੇ। ਉਦੋਂ ਇਹ ਨਹੀਂ ਵੀ ਅੱਜ ਚੱਲ ਟਰੈਕਟਰ ਆਪਣਾ ਚਲਾ ਲੈਂਦੇ ਤੇ ਟਰਾਲੀ 'ਚ ਜੀ ਭਾਲ ਲੈਂਦੇ ਆ। ਉਦੋਂ ਨਾ ਟਰੈਕਟਰ ਸਨ ਨਾ ਉਦੋਂ ਆਪਣਾ ਏਡੀਆਂ ਗੱਡੀਆਂ ਲਾ ਰਹੀਆਂ ਸਨ। ਹੁਣ ਤੇ ਪਰ ਚੱਪੇ ਗੱਡੀ ਲਾ ਰਹੀ ਹਰ ਚੀਜ਼ ਹੁਣ ਤੁਰਨਾ ਪਸੰਦ ਨਹੀਂ ਕਰਦੇ। ਹੁਣ ਉਦੋਂ ਲੋਕੀ 20 ਕੋ ਪੈਂਦਾ ਘਰ ਛੱਡਦੇ ਹਨ। ਤੇ ਜਿਹੜਾ ਉਧਰੋਂ ਲੋਕੀ ਆਏ ਸਨ ਜਦੋਂ ਨਵੇਂ ਆਏ ਸਨ ਉਹ ਵੀ ਦੱਸਦੇ ਹਨ ਕਿ ਕਿਸ ਤਰ੍ਹਾਂ ਆਏ ਨੇ ਮੁਸ਼ਕਲ ਕੋਈ ਹੁੰਦੇ ਨਾ ਗੱਲਾਂ ਕਰਨੀਆਂ ਪਿੰਡ ਬੈ ਕੇ? ਉਹ ਵੀ ਕਰਦੇ ਨੇ ਪਏ ਆਹੀ ਬਈ ਬੜੀ ਮੁਸ਼ਕਲ ਆਏ ਆ ਸਾਡੇ ਜੀ ਇੰਨੇ ਰਹਿ ਗਏ ਨੇ ਇੰਨੇ ਮਾਰ ਛੱਡੇ ਨੇ ਉਹ ਵੀ ਦੱਸਦੇ ਨੇ। ਉਹ ਕਿਉਂ ਨਹੀਂ ਦੱਸਦੇ? ਉਹ ਇਹ ਤਾਂ ਅਗਰ ਕਈ ਜੀ ਨੇ ਸਾਡਾ ਖਪਾ ਰਲਿਆ ਹੀ ਨਹੀਂ ਜੀ ਇੰਨੇ ਸਾਡੇ ਮਰ ਗਏ ਇੰਨੇ ਰਹਿ ਗਏ। ਹਾਂ ਅੱਛਾ ਤੇ ਆਖਰ ਤੇ ਮੈਨੂੰ ਥੋੜਾ ਜਿਹਾ ਦੱਸ ਛੜੋ ਕਿ ਇਹ ਜਿਹੜਾ ਖੂਹ ਹੈਗਾ ਇਹਦੇ ਚਾਰ ਕੋਈ ਕੀ ਫਸਲਾਂ ਹੁੰਦੀਆਂ? ਕਮਾਸ਼ ਮਦਦ ਹੁੰਦਾ ਨਾ ਸੀ? ਆਹੋ ਕਬਾਦ ਬੜਾ ਕਪਾਹ ਬੜੀ ਸਿੰਜੀ ਮੈਣਾ ਬੜਾ ਕਣਕਾਂ ਬੜੀਆਂ ਮਸਰ ਛੋਲੇ ਬੜੇ। ਤੇ ਜਿਹੜਾ ਆਂਦੇ ਨੇ ਕਿ ਉਦੋਂ ਲੋਹੀਆਂ ਪੜ੍ਹਦੇ ਹੁੰਦੇ ਸਨ ਉਹ ਕੀ ਖੇਡਾਂ ਹੁੰਦੀਆਂ? ਉਹ ਲੋਹੀਆਂ ਜਿਹੜੀਆਂ ਪੜ੍ਹਦੇ ਹਨ ਨਾ ਉਹ ਜਿਹੜੀਆਂ ਨਾ ਬੀਬੀਆਂ ਖੱਤਰੀਆਂ ਦੀਆਂ ਸਿੱਖਾਂ ਦੀਆਂ ਉਹ ਮਕਈ ਬਣਾ ਕੇ ਨਾ ਮਕਈ ਬਣਾ ਕੇ ਤੇ ਏਡੇ ਏਡੇ ਜਿਹੜੀਆਂ ਗੁੜ ਦੀਆਂ ਰੋੜੀਆਂ ਨੇ ਬਣਾਈ ਦੀਆਂ
ਏਡੀਆਂ ਮਕਈ ਬਣਾ ਕੇ ਤੇ ਗੁੜ ਕਾੜ ਕੇ ਵਿੱਚ ਪਾ ਕੇ ਉਹ ਪਿੰਨੀਆਂ ਬਣਾਉਣੀਆਂ। ਦੇ ਮਾਈ ਖੰਨ ਤੇਰਾ ਪੁੱਤਰ ਚੰਨ, ਦੇ ਮਾਈ ਢਕਲਾ ਤੇਰਾ ਪੁੱਤਰ ਤੜਕਲਾ, ਦੇ ਮਾਈ ਰੁਪਈਆ। ਇਸੇ ਤਰ੍ਹਾਂ ਨਾਲ ਲੋਹੀ ਮੰਗਦੇ ਹੁੰਦੇ ਹਨ। ਆਹੋ ਤੋਂ ਮਕਈ ਬੜੀ ਵੱਢਣੀ ਤੇ ਇਸੇ ਤਰ੍ਹਾਂ ਤੇ ਵੱਡੇ ਵੱਡੇ ਭਾਂਬੜ ਲਾਣੇ ਨਾ। ਤੇ ਆਂਦੇ ਨੇ ਕਿ ਜਦੋਂ ਫਿਰ ਸਿੱਖ ਟੁਰ ਗਏ ਤੇ ਪਿੰਡ ਵਾਲਿਆਂ ਬੜੀ ਉਹਨਾਂ ਦੀ ਮਦਦ ਕੀਤੀ। ਹਾਂ ਮਦਦ ਤਾਂ ਕੀਤੀ ਵੀ ਸਿੱਖਾਂ ਤੇ ਮਦਦ ਕਰ ਦੇਣ ਵੀ, ਮਗਰ ਉਹ ਫਿਰ ਰਹਿ ਨਹੀਂ ਨਾ ਵਿਚਾਰੇ ਇੱਥੇ, ਕੋਈ ਜੀ ਰਹਿ ਹੁਣ ਇੱਥੇ 2 ਘਰ ਰਹਿ ਸਨ, ਇੱਕ ਨੱਥੋ ਸੀ ਇੱਕ ਦਾਲੋ, ਉਹ ਫਿਰ ਇੱਥੇ ਮੁਸਲਮਾਨ ਹੋ ਗਿਆ, ਉਹ ਰਹਿ ਸਨ, ਉਹ ਮਰ ਗਏ ਹੁਣ ਦੋਵੇਂ। ਤੇ ਉਹ ਉਹਨਾਂ ਦੇ ਪਰਿਵਾਰ ਇੱਥੇ ਹੀ ਹੈ? ਕੋਈ ਵੀ ਨਹੀਂ ਭਰਾ ਉਹਨਾਂ ਦੇ ਕੋਲ। ਅੱਛਾ 2 ਖਾਨਦਾਨ ਇੱਥੇ ਜਿਹੜੇ ਸਿੱਖਾਂ ਦੇ ਰਹਿ ਗਏ ਸਨ, ਫਿਰ ਮੁਸਲਮਾਨ ਹੋ ਕੇ ਤੇ ਉਹ ਮਰ ਗਏ ਹੁਣ। ਮਰ ਗਏ ਨੇ ਤੇ ਹੈ ਵੀ ਦੋਵੇਂ ਰੰਡੇ ਬਰੰਡੇ ਸਨ ਰਾਮ ਨਾਲ। ਅੱਛਾ ਅੱਛਾ ਮੁੰਡੇ ਹੀ ਸਨ, ਠੀਕ ਹੈ ਠੀਕ। ਸਿੱਖਾਂ ਕੋਲ ਹੁੰਦਾ ਸੀ? ਇਹ ਸਿੱਖਾਂ ਦੀ ਬੜੀਆਂ ਇਸੇ ਜਿਹੜਾ ਮਰ ਜਾਣਾ ਇਸ ਲਿਆ ਕੇ ਸਾੜਨਾ। ਵੇਖੋ ਤੁਸੀਂ, ਸਿੱਖ ਪਿੰਡ ਦੇ ਉਸ ਪਾਸੇ ਹੁੰਦਾ ਸੀ। ਤੇ ਇੱਥੇ ਮੰਦਿਰ ਵੀ ਹੁੰਦਾ ਸੀ ਕੋਈ ਜਿਹੜਾ ਹੈਗਾ ਗੁਰਦੁਆਰਾ? ਗੁਰਦੁਆਰਾ ਵੀ ਮੰਦਿਰ ਵੀ ਹੂੰ ਮੰਦਿਰ ਵੀ ਢਹਿ ਗਈ ਹੈ। ਉੱਥੇ ਗਾਗਰ ਬੱਦੀ ਹੁੰਦੀ ਫੇਰ ਤੇ ਜਾ ਕੇ। ਦੋਸਤੋ ਇਹ ਪਿੰਡ ਫਿਰੋਜ਼ ਕੇ ਨਾਗਰਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਤੇ ਇਹ ਨਹਿਰ ਦੇ ਕਿਨਾਰੇ ਤੇ ਵਾਕਿਆ ਹੈ ਜਿਹੜੀ ਕਿ ਕੋਟਲੀ ਬਾਬਾ ਫਕੀਰ ਚੰਦ। ਇਹਦੇ ਆਸੇ-ਪਾਸੇ ਸੁਹਾਵੀਆਂ ਸਰੰਗੀਆਂ, ਕੋਟਲਾ, ਰਿਸ਼ਾੜਾ ਤੇ ਹੋਰ ਜੁਧਾਲਾ, ਇਹ ਇਸ ਤਰ੍ਹਾਂ ਦੇ ਪਿੰਡ ਹੈਗੇ ਨੇ। ਔਰ ਕਿਹਾ ਜਾਂਦਾ ਸੀ ਕਿ ਇਹ ਪਿੰਡ ਨਾਗਰਿਆਂ ਦਾ ਪਿੰਡ ਸੀ, ਔਰ ਚਾਰੋਂ ਤਰਫ ਤਕਰੀਬਨ 12 ਪਿੰਡ ਸਨ ਜਿਹੜੇ ਨਾਗਰਾ ਫੈਮਿਲੀ ਨਾਲ ਤਾਲੁਕ ਰੱਖਦੇ ਸਨ। ਨਾਗਰਾ ਜ਼ਾਤ ਸੀ ਉਹਨਾਂ ਦੀ, ਤੇ ਬਹੁਤ ਵੱਡਾ ਸਿੱਖਾਂ ਔਰ ਖੱਤਰੀਆਂ ਦਾ ਪਿੰਡ ਸੀ। ਸਿੱਖ ਇੱਥੇ ਬੜੇ ਅਮੀਰ ਤਰੀਨ ਲੋਕ ਸਨ। ਤੇ ਜਦੋਂ ਫਿਰ 47 ਦੀ ਵੰਡ ਹੋਈ ਤੇ ਦੂਜਿਆਂ ਪਿੰਡਾਂ ਦੀ ਤਰ੍ਹਾਂ ਇੱਥੋਂ ਵੀ ਜਿਹੜੇ ਨਾ ਉਹ ਜਿੰਨੇ ਵੀ ਸਰਦਾਰ ਹੈ ਸਨ ਆਪਣਾ ਸਾਰਾ ਕੁਝ ਛੱਡ ਛਡਾ ਕੇ ਤੇ ਉਹ ਫਿਰ ਚੜ੍ਹਦੇ ਪੰਜਾਬ ਵੱਲ ਚਲੇ ਗਏ। ਇਹ ਜਨਾਬ ਉਹ ਏਰੀਆ ਜਿੱਥੇ ਦਬੁਰਜੀ ਵਾਲਾ ਖੂਹ ਸੀ, ਔਰ ਬਜ਼ੁਰਗਾਂ ਨੇ ਦੱਸਿਆ ਕਿ ਇਹ ਖੂਹ 2-3 ਧਿਰਾਂ ਦਾ ਸਾਂਝਾ ਹੁੰਦਾ ਸੀ, ਔਰ ਵਾਰੀ-ਵਾਰੀ ਆਪਣੇ ਢੱਗੇ ਲਾ ਕੇ ਤੇ ਉਹ ਇਹਨੂੰ ਜੋਂਦੇ ਹੁੰਦੇ ਸਨ ਇੱਥੇ, ਤੇ ਪਾਣੀ ਆਪਣੀਆਂ ਖੇਤਾਂ ਨੂੰ ਲਾਉਂਦੇ ਹੁੰਦੇ ਸਨ। ਦਬੁਰਜੀ ਵਾਲਾ ਖੂਹ ਇਹਨੂੰ ਕਿਹਾ ਜਾਂਦਾ ਹੈ। ਨੋ ਡਾਊਟ ਇੱਥੇ ਹੁਣ ਉਹ ਅਸਾਰ ਨਹੀਂ ਰਹੇ, ਪੀਟਰਾਂ ਨੇ ਜਗ੍ਹਾ ਲੈ ਲਈ ਖੂਹਾਂ ਦੀ, ਲੇਕਿਨ ਇਹ ਸਾਰਾ ਉਹ ਡੇਰਾ ਜਿੱਥੇ ਸਾਰਾ ਇੰਸੀਡੈਂਟ ਪੇਸ਼ ਆਇਆ, ਸੈਡ ਜਿਹੜੀ ਇੱਕ ਵਾਕਿਆ ਪੇਸ਼ ਆਇਆ। ਤੇ ਇਹ ਮੈਂ ਉਸ ਖੂਹ ਤੇ ਆਇਆ ਮੈਂ, ਪਿੰਡੋਂ ਹਟਵਾ ਹੈ ਜਿਹੜਾ ਫਿਰੋਜ਼ ਕੇ ਨਾਗਰਾ ਪਿੰਡ ਹੈ, ਉੱਥੋਂ ਕਾਫੀ ਹਟਵਾ ਪਿੰਡ ਹੈ, ਲੇਕਿਨ ਇਹਦੇ ਰਕਬਾ ਜਿਹੜਾ ਚਾਰੋਂ ਤਰਫ ਫਿਰੋਜ਼ ਕੇ ਨਾਗਰਾ ਦਾ ਹੀ ਲੱਗਦਾ ਹੈ। ਤੇ ਜਨਾਬ ਤੁਸੀਂ ਵੇਖ ਸਕਦੇ ਹੋ ਇਹ ਦਬੁਰਜੀ ਵਾਲਾ ਖੂਹ। ਬਜ਼ੁਰਗਾਂ ਦੱਸਿਆ ਕਿ ਇੱਥੇ ਚਾਰੋਂ ਤਰਫ ਤਕਰੀਬਨ ਕੋਈ 40-50 ਖੂਹ ਹੁੰਦੇ ਸਨ, ਔਰ ਕਿਉਂਕਿ ਉਦੋਂ ਖੂਹਾਂ ਦਾ ਦੌਰ ਹੁੰਦਾ ਸੀ ਤੇ ਬੜਾ ਜ਼ਰਈ ਰਕਬਾ ਸੀ, ਔਰ ਜਨਾਬ ਸਾਰੇ ਖੂਹ ਜਿਹੜੇ ਨੇ ਮੋਸਟਲੀ ਸਰਦਾਰਾਂ ਦੇ ਹੁੰਦੇ ਸਨ, ਕਿਉਂਕਿ ਜ਼ਮੀਨ ਭਾਂਡਾ ਹੀ ਉਹਨਾਂ ਦਾ ਜ਼ਿਆਦਾ ਹੁੰਦਾ ਸੀ। ਤੇ ਇਹ ਜਨਾਬ ਉਹ ਦਬੁਰਜੀ ਵਾਲਾ ਖੂਹ ਜਿੱਥੇ ਹੁੰਦਾ ਸੀ, ਮੈਂ ਉਸ ਜਗ੍ਹਾ ਦੇ ਮਨਾਜ਼ਰ ਤੁਹਾਨੂੰ ਵਿਖਾਏ ਨੇ। ਲਓ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਇੱਕ ਬੜੀ ਦਰਦਨਾਕ ਹਿਸਟਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ, ਔਰ ਮਾਜ਼ੀ ਦੀ ਇੱਕ ਸੈਡ ਸਟੋਰੀਆਂ ਦੇ ਵਿੱਚੋਂ ਬਹੁਤ ਹੀ ਦਰਦਨਾਕ ਸਟੋਰੀ ਸੀ। ਫਿਰੋਜ਼ ਕੇ ਨਾਗਰਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇੱਕ ਆਪਣੀ ਨਈ ਵੀਡੀਓ ਦੇ ਨਾਲ ਫਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ, ਨਈ ਸਟੋਰੀ ਲੈ ਕੇ ਆਵਾਂਗੇ, ਪਾਰਟੀਸ਼ਨ ਦੀ ਕਹਾਣੀ ਲੈ ਕੇ ਆਵਾਂਗੇ। ਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼, ਰੱਬ ਰਾਖਾ।